ਫਵਾਦ ਚੌਧਰੀ ਸਾਹਿਬ, ਇੱਕ ਬਹੁਤ ਵੱਡੀ ਸਫਾਰਤੀ ਕਾਮਯਾਬੀ ਹੋਈ ਪਾਕਿਸਤਾਨ ਨੂੰ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇੱਕ ਅਗਰ ਵੇਖਿਆ ਜਾਵੇ ਜਿਹੜੀ ਭਾਰਤ ਨਾਲ ਸਾਡਾ ਮਾਰਕਾ ਹੱਕ ਹੋਇਆ ਸੀ ਉਹਦੇ ਬਾਅਦ, ਔਰ ਫਿਰ ਈਰਾਨ ਅਮਰੀਕਾ ਜਿਹੜਾ ਮਾਮਲਾ ਉਹਦੇ ਵਿੱਚ ਪਾਕਿਸਤਾਨ ਦੀ ਤਾਰੀਫ ਹੋ ਰਹੀ ਹੈ ਪੂਰੀ ਦੁਨੀਆ 'ਚ। ਇਹ ਦੱਸੋ ਕਿ ਜਿਹੜੀ ਸਫਾਰਤੀ ਕਾਮਯਾਬੀ ਹੋਈ ਹੈ ਇਹਦਾ ਕ੍ਰੈਡਿਟ ਕਿਹਨੂੰ ਦਿਓਗੇ ਤੁਸੀਂ? ਦੇਖੋ ਜੀ, ਕ੍ਰੈਡਿਟ ਤਾਂ ਜ਼ਾਹਿਰ ਹੈ ਪਾਕਿਸਤਾਨ ਲੀਡਰਸ਼ਿਪ ਦਾ ਕ੍ਰੈਡਿਟ ਹੈ, ਫੀਲਡ ਮਾਰਸ਼ਲ ਸਾਹਿਬ ਦਾ ਕ੍ਰੈਡਿਟ ਹੈ। ਉਹਦੇ ਚ ਜਿਹੜਾ ਉਹ ਹੈ ਨਾ ਕਿ ਦੇਖੋ, ਕੋਈ ਹੋਰ ਮੁਲਕ ਨਹੀਂ ਹੈ ਜੀ। ਐਸਾ ਇਸ ਵੇਲੇ ਕਿ ਜਿਹੜਾ ਤਹਿਰਾਨ ਜਾਏ ਤਾਂ ਉਹਦੀ ਲੀਡਰਸ਼ਿਪ ਵਾਸਤੇ, ਉਹਦੀ ਤਹਿਰਾਨ ਦੀ ਲੀਡਰਸ਼ਿਪ ਜਿਹੜੀ ਹੈ ਉਹ ਆਪਣੇ ਬਾਜ਼ੂ ਖੋਲ ਕੇ ਉਹਨਾਂ ਦਾ ਇਸਤਕਬਾਲ ਕਰੇ। ਸਾਊਦੀ ਅਰੇਬੀਆ ਉਹਨਾਂ ਨੂੰ ਆਪਣੀ ਮੁਹੱਬਤ ਨਾਲ ਨਵਾਜ਼ੇ, ਉਹ ਚੀਨ ਨਾਲ ਵੀ ਗੱਲ ਕਰ ਸਕਣ ਔਰ ਅਮਰੀਕਾ ਨਾਲ ਵੀ ਗੱਲ ਕਰ ਸਕਣ। ਇਹ ਜਿਹੜਾ ਬੈਲੈਂਸ ਪਾਕਿਸਤਾਨ ਨੇ ਕ੍ਰੀਏਟ ਕੀਤਾ ਠੀਕ ਹੈ ਹੈ। ਉਹ ਬਹੁਤ ਹੀ ਯੂਨੀਕ ਹੈ ਔਰ ਬਹੁਤ ਅਹਿਮੀਅਤ ਦਾ ਹਾਮਿਲ ਹੈ। ਔਰ ਇਹ ਹੁਣ ਜਿਹੜਾ ਅਗਲੀ ਸਿਆਸਤ ਹੈ ਜੀਸੀਸੀ ਦੀ, ਉਹਦੇ ਚ ਵੀ ਇਹਨਾਂ ਨੇ ਇਹ ਬੈਲੈਂਸ ਜਿਹੜਾ ਹੈ ਕਾਇਮ ਰਹੇਗਾ, ਉਹਦੀ ਬੜੀ ਅਹਿਮੀਅਤ ਰਹੇਗੀ। ਅੱਛਾ ਚੌਧਰੀ ਸਾਹਿਬ, ਜਿਹੜੀ ਇਹ ਸਫਾਰਤੀ ਕਾਮਯਾਬੀ ਹੈ, ਲੋਕ ਇਹ ਕਹਿ ਰਹੇ ਨੇ ਕਿ ਸ਼ਾਇਦ ਇਹਨੂੰ ਅਸੀਂ ਮਾਸ਼ੀ ਕਾਮਯਾਬੀ ਤਬਦੀਲ ਨਹੀਂ ਕਰ ਸਕਾਂਗੇ। ਤੁਹਾਨੂੰ ਕੀ ਲੱਗਦਾ ਜਿਹੜਾ ਮੌਜੂਦਾ ਸੈਟਅਪ ਹੈ ਇਹ ਇਸ ਸਫਾਰਤੀ ਕਾਮਯਾਬੀ ਨੂੰ ਪਾਕਿਸਤਾਨ ਲਈ ਕਿਸੇ ਬਿਹਤਰ ਮਾਸ਼ੀ ਕਾਮਯਾਬੀ 'ਚ ਤਬਦੀਲ ਕਰ ਲਏਗਾ? ਦੇਖੋ, ਹੋ ਨਹੀਂ ਨਾ ਰਿਹਾ। ਹੁਣ ਮਸਲਾ ਇਹ ਹੈ ਨਾ ਕਿ ਜਦੋਂ ਤੱਕ ਤੁਸੀਂ ਮਸਾਇਲ ਆਪਣੇ ਮਿਸਾਲ ਦੇ ਤੌਰ ਦੇ ਉੱਪਰ ਦੇਖੋ, ਤੁਹਾਡੀ ਈਰਾਨ ਨਾਲ ਅਗਰ ਈਰਾਨ ਨੂੰ ਇਜਾਜ਼ਤ ਦਿੰਦਾ ਅਮਰੀਕਾ ਕਿ ਤੁਸੀਂ ਆਪਣੀ ਤੇਲ ਔਰ ਗੈਸ ਵੇਚ ਲਓ, ਤੇ ਸਾਡਾ ਸਭ ਤੋਂ ਇਮੀਡੀਏਟ ਔਰ ਸਭ ਤੋਂ ਪਹਿਲਾ ਇੰਟਰਸਟ ਇਹ ਹੈ ਕਿ ਜੀ ਅਸੀਂ ਆਪਣਾ ਕਰੀਏ ਇਹਨਾਂ ਨੂੰ ਤੇ ਆਪਣੀ ਗੈਸ ਪਾਈਪਲਾਈਨ ਲਾਈਏ। ਠੀਕ। ਹੁਣ ਜਿਹੜੀ ਗੈਸ ਪਾਈਪਲਾਈਨ ਉਹ ਕਿਸ ਤਰ੍ਹਾਂ ਤੁਸੀਂ ਲਾਓਗੇ? 80 ਕਿਲੋਮੀਟਰ ਦੀ ਗਵਾਦਰ ਤੱਕ ਕਿਸ ਤਰ੍ਹਾਂ ਤੁਸੀਂ ਪਹੁੰਚਾਓਗੇ ਜਦੋਂ ਉੱਥੇ ਇੰਨਾ ਜ਼ਿਆਦਾ ਜਿਹੜਾ ਉਹ ਆਪਣਾ ਸ਼ੋਰ ਸ਼ਰਾਬਾ ਹੈ? ਤੋ ਜਿਸ ਵਕਤ ਤੱਕ ਤੁਸੀਂ ਉਹ ਚੀਜ਼ਾਂ ਨਹੀਂ ਹੱਲ ਕਰ ਸਕਦੇ, ਚੀਜ਼ਾਂ ਕਰੋਗੇ ਨਹੀਂ, ਖਾਲੀ ਸਾਈਨ ਕਰਨ ਨਾਲ ਤੇ ਨਹੀਂ ਕਾਮਯਾਬੀਆਂ ਹੋਣੀਆਂ। ਤਾਂ ਜ਼ਰੂਰੀ ਜੀ ਹੈ ਜੀ। ਕਿ ਉਹਦੇ ਵਾਸਤੇ ਅਸੀਂ ਸੋਚੀਏ ਔਰ ਗੌਰ ਕਰੀਏ ਕਿ ਅਸੀਂ ਅੱਗੇ ਕਿਸ ਤਰ੍ਹਾਂ ਵਧਣਾ। ਫਵਾਦ ਚੌਧਰੀ ਸਾਹਿਬ, ਮੌਜੂਦਾ ਹੁਕੂਮਤ ਨੂੰ ਇੱਕ ਹੋਰ ਵੀ ਚੈਲੰਜ ਹੈ ਔਰ ਉਹ ਅਫਗਾਨਿਸਤਾਨ ਦਾ ਮਾਮਲਾ ਹੈ। ਅਫਗਾਨਿਸਤਾਨ ਸਾਡਾ ਬਾਰਡਰ ਬੰਦ ਹੈ, ਅਫਗਾਨਿਸਤਾਨ ਨਾਲ ਸਾਡੇ ਤਾਲੁਕਾਤ ਜਿਹੜਾ ਉਹ ਤਕਰੀਬਨ ਜਿਹੜਾ ਹੈ ਉਹ ਖਤਮ ਨੇ। ਜਿਹੜਾ ਉੱਥੇ ਅਫਗਾਨ ਤਾਲਿਬਾਨ ਰਜੀਮ ਹੈ ਉਹ ਨਹੀਂ ਕਰ ਰਿਹਾ ਉਹ ਸਾਰੇ ਜਿਹੜੇ ਚੀਜ਼ਾਂ ਤੇ ਉਹ ਪਹਿਲੇ ਕਹਿੰਦੇ ਰਹੇ, ਵਾਅਦੇ ਕਰਦੇ ਰਹੇ। ਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਹੋ ਰਹੀ ਹੈ, ਸਰਜ਼ਮੀਨ ਇਸਤੇਮਾਲ ਹੋ ਰਹੀ ਹੈ, ਬਹੁਤ ਕੁਝ ਹੋ ਰਿਹਾ। ਅਤੇ ਜਿਹੜਾ ਅਫਗਾਨਿਸਤਾਨ ਦਾ, ਕਿਉਂਕਿ ਤੁਸੀਂ ਆਪ ਹੀ ਹਕੂਮਤ ਵਿੱਚ ਰਹੇ ਹੋ, ਅਫਗਾਨਿਸਤਾਨ ਦਾ ਜਿਹੜਾ ਇਹ ਮਾਮਲਾ ਹੈ, ਮਸਲਾ ਹੈ ਪਾਕਿਸਤਾਨ ਦੇ ਨਾਲ, ਇਹਦਾ ਕੀ ਹੱਲ ਨਜ਼ਰ ਆ ਰਿਹਾ ਤੁਹਾਨੂੰ? ਦੇਖੋ, ਉਹਦੇ ਚ ਹੱਲ ਤੇ ਉਹੀ ਹੈ ਜਿਹੜਾ ਇਮਰਾਨ ਖਾਨ ਨੇ ਕੀਤਾ ਹੈ। 3.5 ਸਾਲ ਅਸੀਂ ਕਾਮਯਾਬੀ ਨਾਲ ਚਲਾਇਆ ਹੈ। ਮਸਲਾ ਸਿਰਫ ਇਹ ਹੋ ਰਿਹਾ ਹੈ ਕਿ ਉਧਰੋਂ ਜਿਹੜਾ ਤਾਉਨ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ। ਸਾਡੇ ਹੁਣ ਕੋਈ 4000 ਜਿਹੜੇ ਸਿਪਾਹੀ ਸਿਕਿਉਰਿਟੀ ਫੋਰਸਿਸ ਇਹ ਸ਼ਹੀਦ ਹੋ ਚੁੱਕੇ ਹਨ ਔਰ ਵਿਦਿਨ ਇੱਕ ਬੜਾ ਦਬਾਅ ਹੈ ਕਿ ਤੁਸੀਂ ਇਹਦੇ ਤੇ ਜਿਹੜਾ ਕਾਰਵਾਈ ਕਰੋ। ਠੀਕ ਹੈ। ਔਰ ਪਾਕਿਸਤਾਨ ਅਗਰ ਕਾਰਵਾਈ ਨਹੀਂ ਕਰਦਾ ਤਾਂ ਪਾਕਿਸਤਾਨ ਦੇ ਅੰਦਰ ਪ੍ਰੋਬਲਮ ਆ ਜਾਂਦਾ ਹੈ। ਲਿਹਾਜ਼ਾ ਤੁਹਾਡੇ ਕੋਲ ਕਾਰਵਾਈ ਤੋਂ ਇਲਾਵਾ ਹੋਰ ਸਹੀ। ਕੋਈ ਰਾਸਤਾ ਨਹੀਂ ਹੈ, ਅਨਲੈਸ ਅਫਗਾਨਿਸਤਾਨ ਜਿਹੜਾ ਹੈ ਉਹ ਜਿਹੜੇ ਟੀਟੀਪੀ ਦੇ ਲੋਕ ਹਨ ਉਹਨਾਂ ਨੂੰ ਕਾਬੂ ਨਹੀਂ ਕਰਦਾ ਜਾਂ ਫਿਰ ਜੁਆਇੰਟ ਆਪਰੇਸ਼ਨਸ ਤੇ ਆ ਜਾਵੇ। ਇਹ ਤਾਂ ਨਹੀਂ ਹੋ ਸਕਦਾ ਤੁਸੀਂ ਕਹੋ ਜੀ ਸਾਡੇ ਕਾਬੂ 'ਚ ਨਹੀਂ ਹੈ, ਫਿਰ ਅਸੀਂ ਤੁਹਾਨੂੰ ਕਹਿੰਦੇ ਤੁਹਾਡੇ ਕਾਬੂ 'ਚ ਨਹੀਂ ਹੈ ਤੇ ਫਿਰ ਮਿਲ ਕੇ ਕਰ ਲਈਏ। ਉਹਦੇ ਤੇ ਵੀ ਤੁਸੀਂ ਰਾਜ਼ੀ ਨਹੀਂ ਹੋ। ਬੰਦੇ ਤੁਸੀਂ ਰੋਜ਼ ਇੱਥੇ ਆ ਕੇ ਸ਼ਹੀਦ ਕਰੋ, ਵਾਪਸ ਚਲੇ ਜਾਓ। ਇਹ ਤਾਂ ਦੇਖੋ ਪਾਕਿਸਤਾਨ ਨਹੀਂ ਅਫੋਰਡ ਕਰ ਸਕਦਾ। ਫਵਾਦ ਚੌਧਰੀ ਸਾਹਿਬ, ਅਫਗਾਨਿਸਤਾਨ ਦੀ ਵਜ੍ਹਾ ਤੋਂ, ਭਾਰਤ ਦੀ ਵਜ੍ਹਾ ਤੋਂ, ਇਸਰਾਈਲ ਦੀ ਵਜ੍ਹਾ ਤੋਂ ਪਾਕਿਸਤਾਨ ਨੂੰ ਦਹਿਸ਼ਤਗਰਦੀ ਦੇ ਚੈਲੰਜ ਦਾ ਵੀ ਸਾਹਮਣਾ ਹੈ। ਅਤੇ ਇਹ ਜਿਹੜਾ ਦਹਿਸ਼ਤਗਰਦੀ ਵਾਲਾ ਮਸਲਾ ਹੈ ਅੱਜ ਵੀ ਜਿਹੜਾ ਹੈ ਉਹ ਤੁਹਾਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਵਾਕਿਆਤ ਹੋ ਰਹੇ ਨੇ ਦਹਿਸ਼ਤਗਰਦੀ ਦੇ, ਔਰ ਪਿੱਛੋਂ ਜਦੋਂ ਚੈੱਕ ਕੀਤਾ ਜਾਂਦਾ ਹੈ ਤੇ ਉਹਦੇ ਜਿਹੜੇ ਤਾਨੇ ਬਾਨੇ ਨੇ ਉਹ ਅਫਗਾਨਿਸਤਾਨ ਨਾਲ, ਭਾਰਤ ਨਾਲ ਇੱਥੇ ਮਿਲਦੇ ਨੇ। ਅਤੇ ਇਸ ਮਸਲੇ ਦਾ ਹੱਲ ਕੀ ਸਮਝਦੇ ਹੋ ਤੁਸੀਂ, ਕਿਸ ਤਰ੍ਹਾਂ ਕਰਨਾ ਚਾਹੀਦਾ? ਦਹਿਸ਼ਤਗਰਦੀ ਦਾ ਹੱਲ ਹੋ ਜਾਏਗਾ ਇਨਸ਼ਾਅੱਲਾ। ਚੀਜ਼ਾਂ ਜਿਹੜੀਆਂ ਨੂੰ ਬਿਹਤਰ ਹੋ ਰਹੀਆਂ ਇਸ ਰੀਜਨ ਵਿੱਚ ਵੀ, ਹਿੰਦੁਸਤਾਨ ਦੀ ਜਿਹੜੀ ਸੋਚ ਹੈ ਉਹਦੇ 'ਚ ਵੀ ਇੱਕ ਜੀ। ਬਦਲਾਅ ਹੋਏਗਾ ਮੇਰਾ ਖਿਆਲ ਹੈ, ਕਿਉਂਕਿ ਉਹਨਾਂ ਨੇ ਚੀਨ ਨਾਲ ਆਪਣੇ ਤਾਲੁਕਾਤ ਹੁਣ ਬਿਹਤਰ ਕਰਨੇ ਔਰ ਚੀਨ ਨਾਲ ਤਾਲੁਕਾਤ ਦੇ ਬਿਹਤਰ ਕਰਨ ਦਾ ਰਾਸਤਾ ਪਾਕਿਸਤਾਨ ਨਾਲੋਂ ਜਾਂਦਾ। ਸੋ ਸਾਡੇ ਜ਼ਿਆਦਾਤਰ ਇੰਸਰਜੈਂਸੀਜ਼ ਜਿਹੜੀਆਂ ਹਨ ਉਹ ਇੰਡੀਆ ਸਪਾਂਸਰਡ ਹੈ ਔਰ ਠੀਕ। ਦੇਖਦੇ ਹਾਂ ਕਿ ਇਹਨੂੰ ਕਿਸ ਤਰ੍ਹਾਂ ਜਿਹੜਾ ਅੱਗੇ ਚੀਜ਼ਾਂ ਬਿਹਤਰ ਹੁੰਦੀਆਂ ਦੀਆਂ ਹੁੰਦੀਆਂ। ਅਤੇ ਫਵਾਦ ਚੌਧਰੀ ਸਾਹਿਬ, ਆਖਿਰ 'ਚ ਇਹ ਵੀ ਦੱਸ ਦਿਓ ਕਿ ਇਹ ਖਿੱਤੇ ਦੀ ਸੂਰਤ ਹਾਲ ਦੇ ਹਵਾਲੇ ਨਾਲ ਅਗਰ ਅਸੀਂ ਗੱਲ ਕਰੀਏ ਜਨੈਰਿਕ, ਅਤੇ ਜਨਾਬ ਈਰਾਨ ਅਮਰੀਕਾ, ਅਗਰ ਇਹ ਮਾਮਲਾ, ਕਿਉਂਕਿ ਹੁਣ ਮੁਫਾਹਮਤੀ ਯਾਦਾਸ਼ਤ ਹੋ ਗਈ ਹੈ, ਮਾਮਲਾਤ ਅੱਗੇ ਵਧ ਰਹੇ ਨੇ ਔਰ ਉਮੀਦ ਹੈ ਕਿ ਇਨਸ਼ਾਅੱਲਾ ਇਹ ਕਿਸੇ ਇੱਕ ਫਾਈਨਲ ਉਹਦੇ ਉੱਤੇ ਪਹੁੰਚੇਗਾ। ਉਹਦੇ ਬਾਅਦ ਜਿਹੜੀ ਸਾਡੀ ਮੌਜੂਦਾ ਖਿੱਤੇ ਦੀ ਸੂਰਤ ਹਾਲ ਹੈ, ਸਪੈਸ਼ਲੀ ਪਾਕਿਸਤਾਨ ਦਾ ਅਗਰ ਮੈਂ ਕਿਰਦਾਰ ਦੀ ਗੱਲ ਕਰਾਂ, ਗਲਫ ਸਟੇਟਸ ਦੀ ਗੱਲ ਕਰਾਂ, ਕੀ ਸੂਰਤ ਹਾਲ ਨਜ਼ਰ ਆ ਰਹੀ ਹੈ ਮੁਸਤਕਬਲ ਵਿੱਚ ਤੁਹਾਨੂੰ ਔਰ ਪਾਕਿਸਤਾਨ ਦੇ ਕਿਰਦਾਰ ਦੇ ਹਵਾਲੇ ਨਾਲ, ਸਪੈਸ਼ਲੀ ਕੋਈ ਨਵੇਂ ਇਤਿਹਾਦ ਬਣਦੇ ਹੋਏ ਜਾਂ ਕੋਈ ਇਸ ਕਿਸਮ ਦਾ ਤੁਹਾਨੂੰ ਇੱਥੇ ਕੀ ਕੁਝ ਨਵਾਂ ਨਜ਼ਰ ਆ ਰਿਹਾ ਹੈ ਖਿੱਤੇ 'ਚ ਮੁਸਤਕਬਲ ਵਿੱਚ? ਇਹ ਦੇਖੋ ਬੜੀ ਇੰਪੋਰਟੈਂਟ ਹੁਣ ਇਹਦੀ ਕੰਕਲੂਜਨ ਤਕਰੀਬਨ ਹੋ ਹੀ ਗਈ ਹੈ। ਇੱਕ ਤੇ ਜੀ। ईरान ਨੂੰ ਜ਼ਾਹਿਰ ਹੈ ਕਿ ਕਾਫੀ ਪੈਸੇ ਵੀ ਮਿलेंगे ਔਰ ਉਹਨਾਂ ਨੂੰ ਆਪਣੀਆਂ
ਪੈਟਰੋਲੀਅਮ ਪ੍ਰੋਡਕਟਸ ਵੇਚਣ ਦੀ ਇਜਾਜ਼ਤ ਵੀ ਮਿਲੇਗੀ, ਜਿਹਦੇ ਨਾਲ ਈਰਾਨ ਵਿੱਚ ਕਾਫੀ ਪੈਸਾ ਜਿਹੜਾ ਉਹ ਆਏਗਾ, ਨੰਬਰ 1। ਦੂਸਰਾ ਇਹ ਹੈ ਕਿ ਹੁਣ ਜਿਹੜੀ ਈਰਾਨ ਔਰ ਸਾਊਦੀ ਅਰੇਬੀਆ ਦੇ ਦਰਮਿਆਨ ਤਾਲੁਕਾਤ ਬਿਹਤਰ ਹੋ ਰਹੇ ਹਨ। ਇਹ ਵੀ ਇੱਕ ਬੜੀ ਇੰਪੋਰਟੈਂਟ ਔਰ ਬੜੀ ਅਹਿਮ ਡਿਵੈਲਪਮੈਂਟ ਹੈ। ਅਗਰ ईरान और सऊदी अरेबिया के दरमियान ताल्लुकात बेहतर होंगे ठीक तो फिर जीसीसी एक बहुत पावर चेंज आएगी, क्योंकि यूएई जो है वो थले जाएगा और सऊदी अरेबिया, कतर, कुवैत, ईरान ये मुल्कों का अलायंस होएगा और पाकिस्तान नेचुरली इस अलायंस के नाल जी है। जी साडे इहदे च बड़े इकनॉमिक बेनिफिट भी हैं, सिक्योरिटी बेनिफिट भी हैं और उम्मीद यही है कि ये चीज़ ਜਿਹੜੀ ਹੈ जीसीसी 'ਚ ਹੁਣ ਪਾਕਿस्तान एक परमानेंट प्लेयर है और बहुत अहम फैसले शरीक ही रहेगा।